ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਫਿਰ ਆਖੋ ਧੰਨ ਬਾਬਾ। ਅੱਜ ਇਸ ਜਗ੍ਹਾ ਦੇ ਉੱਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਮਨਾ ਰਹੀਆਂ। ਥੋੜਾ ਜਿਹਾ ਸਮਾਂ ਮਨ ਬਿਰਤੀਆਂ ਨੂੰ ਟਿਕਾ ਕੇ ਬਹਿਣ ਦਾ ਯਤਨ ਕਰਿਓ। ਜਿਹੜੇ ਪ੍ਰੇਮੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬਣੇ ਹੋਏ ਨੇ, ਰੋਜ਼ਾਨਾ ਜੋ ਸਵੇਰੇ 10 ਤੋਂ 11, ਦੁਪਹਿਰੀ 3 ਤੋਂ 4 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਨੇ, ਉਹਨਾਂ ਸਾਰਿਆਂ ਨੂੰ ਪਤਾ ਹੈ ਕੀਰਤਨ ਦੀ ਪ੍ਰਾਰੰਭਤਾ ਵੇਲੇ ਮੈਂ 3-4 ਇਹੋ ਜਿਹੇ ਬਚਨ, ਇਹੋ ਜਿਹੀਆਂ ਗੱਲਾਂ ਕਰਨ ਦਾ ਯਤਨ ਕਰਦਾ ਜਿਹੜੀਆਂ ਗੱਲਾਂ ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ ਔਰ ਨਿਊ ਜਨਰੇਸ਼ਨ ਦੇ ਉੱਤੇ ਉਹਨਾਂ ਗੱਲਾਂ ਦਾ ਬੜਾ ਅਸਰ ਪੈ ਰਿਹਾ ਹੈ। ਉਹ ਗੱਲਾਂ ਮੈਂ ਇੱਥੇ ਵੀ ਕਰਨੀਆਂ ਯੋਗ ਸਮਝਦਾ। ਮੇਰੀ ਬੇਨਤੀ, ਅਜੇ ਤੱਕ ਜਿਨ੍ਹਾਂ ਨੇ ਰਸਨਾ ਪਵਿੱਤਰ ਨਹੀਂ ਨਾ ਕੀਤੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੂੰਜਵੀਂ ਆਵਾਜ਼ ਵਿੱਚ ਆਖੋ ਧੰਨ ਬਾਬਾ। ਬੰਦੇ ਦਾ ਕੁਝ ਗਵਾਚ ਜਾਵੇ ਨਾ, ਕੋਈ ਚੀਜ਼ ਗਵਾਚ ਗਈ ਹੈ, ਕੋਈ ਚੀਜ਼ ਖੋ ਗਈ ਹੈ, ਕੋਈ ਚੀਜ਼ ਗਵਾਚ ਗਈ ਹੈ, ਗਵਾਚੀ ਹੋਈ ਚੀਜ਼ ਭਾਵੇਂ ਵਾਪਸ ਲੱਭੇ ਨਾ ਲੱਭੇ, ਵਾਪਸ ਮੁੜ ਕੇ ਆਵੇ ਨਾ ਆਵੇ, ਪਰ ਪਿਆਰਿਓ ਬੰਦੇ ਦੇ ਕਰਮ ਹਮੇਸ਼ਾ ਵਾਪਸ ਲੌਟਦੇ ਨੇ। ਆਖੋ ਵਾਹਿਗੁਰੂ ਜੀ। ਬੰਦੇ ਦੇ ਕਰਮ ਹਮੇਸ਼ਾ ਵਾਪਸ ਆਉਂਦੇ ਨੇ, ਭਾਵੇਂ ਉਹ ਅੱਛੇ ਕਰਮ ਹੋਣ ਤੇ ਭਾਵੇਂ ਉਹ ਬੁਰੇ ਕਰਮ ਹੋਣ। ਫਿਰ ਸੁਣ ਲਓ, ਬੰਦੇ ਦੀ ਕੋਈ ਚੀਜ਼ ਗਵਾਚ ਗਈ ਹੈ ਨਾ, ਕੋਈ ਚੀਜ਼ ਖੋ ਗਈ ਹੈ, ਉਹ ਵਾਪਸ ਲੱਭੇ ਨਾ ਲੱਭੇ, ਵਾਪਸ ਆਵੇ ਨਾ ਆਵੇ, ਪਰ ਬੰਦੇ ਦੇ ਜਿਹੜੇ ਕਰਮ ਨੇ ਨਾ, ਉਹ ਹਰ ਹਾਲਾਤ ਦੇ ਵਿੱਚ, ਹਰ ਹਾਲ ਦੇ ਵਿੱਚ ਲੌਟ ਕੇ ਵਾਪਸ ਆਉਂਦੇ ਹੀ ਨੇ, ਭਾਵੇਂ ਉਹ ਚੰਗੇ ਕਰਮ ਨੇ ਤੇ ਭਾਵੇਂ ਉਹ ਬੁਰੇ ਕਰਮ ਨੇ। ਇਸ ਕਰਕੇ ਮੇਰੀ ਬੇਨਤੀ ਏ, ਜਿੰਨਾ ਵੀ ਹੋ ਸਕੇ ਪਿਆਰਿਓ ਕਰਮ ਬੀਜਣ ਦੇ ਵਿੱਚ ਸਾਵਧਾਨਤਾ ਰੱਖੋ, ਕਿਉਂਕਿ ਜਿਹੜਾ ਅੱਜ ਮੈਂ ਕਰਮ ਬੀਜ ਰਿਹਾ ਨਾ, ਕੱਲ ਨੂੰ ਇਸੇ ਦਾ ਹੀ ਫਲ ਮੈਨੂੰ ਭੋਗਣਾ ਪੈਣਾ। ਇਹ ਤੇ ਹੋਣਾ ਨਹੀਂ ਬੀਜੇ ਭਿੱਖ ਮੰਗੇ ਅੰਮ੍ਰਿਤ ਵੇਖੋ ਇਹ ਨਿਉ, ਇਹ ਨਹੀਂ ਹੋਣਾ। ਔਰ ਮੰਨ ਲਓ ਕਿਸੇ ਨੇ 10 ਚੰਗੇ ਕਰਮ ਕੀਤੇ ਨੇ, ਹਾਂਜੀ 10 ਬੀਜ ਦਿੱਤੇ ਨੇ, 10 ਬੀਜ। ਹੁਣ ਧਿਆਨ ਦੇਣਾ, ਜਦੋਂ ਉਹ 10 ਬੀਜਾਂ ਦਾ ਫਲ ਝੋਲੀ 'ਚ ਪੈਣਾ, ਇਹ ਨਹੀਂ ਕਿ 10 ਬੀਜ ਬੀਜੇ, 10 ਚੰਗੇ ਕਰਮ ਕੀਤੇ ਤੇ ਉਹਨੇ ਹੀ ਫਲ ਝੋਲੀ 'ਚ ਪਏ, ਨਹੀਂ। ਜਦੋਂ ਫਲ ਮਿਲਣ ਦਾ ਸਮਾਂ ਆਉਂਦਾ ਹੈ ਨਾ, ਤੇ ਅਨੰਤ ਗੁਣਾ ਕੰਮ ਵੱਧ ਕੇ ਝੋਲੀ 'ਚ ਪੈਂਦਾ। ਆਖੋ ਵਾਹਿਗੁਰੂ ਜੀ। ਅਨੰਤ ਗੁਣਾ ਵੱਧ ਕੇ। ਮੰਨ ਲਓ ਕੋਈ ਕਿਸਾਨ 10 ਬੀਜ ਬੀਜਦਾ, 10 ਫਲ ਥੋੜੀ ਮਿਲਦੇ ਨੇ, ਅਨੰਤ ਗੁਣਾ ਵੱਧ ਕੇ ਫਲ ਝੋਲੀ 'ਚ ਪੈਂਦੇ ਨੇ। ਇਸੇ ਤਰ੍ਹਾਂ ਭਾਵੇਂ ਤੂੰ ਚੰਗੇ ਕਰਮ ਕਰ ਰਹੇ ਆ, ਭਾਵੇਂ ਮਾੜੇ ਕਰ ਰਹੇ ਆ, ਜਦੋਂ ਉਹਨਾਂ ਕਰਮਾਂ ਦਾ ਫਲ ਤੈਨੂੰ ਭੋਗਣਾ ਪੈਣਾ ਨਾ, ਉਹ ਵੀ ਅਨੰਤ ਗੁਣਾ ਵੱਧ ਕੇ ਭੋਗਣਾ ਪੈਣਾ। ਇਸ ਕਰਕੇ ਹਰ ਕਰਮ ਨੂੰ ਬੀਜਣ ਦੇ ਵਿੱਚ ਸਾਵਧਾਨ ਹੋ। ਹਰ ਬੀਜ ਬੀਜਣ ਵੇਲੇ 10 ਵਾਰੀ ਸੋਚ, ਜਿਹੜਾ ਅੱਜ ਮੈਂ ਕਰਮਾਂ ਦਾ ਬੀਜ ਬੀਜ ਰਿਹਾ, ਜਦੋਂ ਇਹਦਾ ਫਲ ਮੈਨੂੰ ਵੱਢਣਾ ਪਿਆ, ਕਿਤੇ ਮੈਨੂੰ ਔਖਾਈ ਤੇ ਨਹੀਂ ਹੋਏਗੀ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਧੰਨ ਬਾਬਾ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਸੰਸਾਰ ਦੇ ਵਿੱਚ ਪਰੇਸ਼ਾਨੀ ਦੇਣ ਵਾਲੇ ਭਾਵੇਂ ਜਿੰਨੇ ਮਰਜ਼ੀ ਹੋਣ, ਸੰਸਾਰ ਵਿੱਚ ਪਰੇਸ਼ਾਨੀ ਦੇਣ ਵਾਲੇ ਭਾਵੇਂ ਜਿੰਨੇ ਮਰਜ਼ੀ ਹੋਣ, ਜਿੰਨੀਆਂ ਮਰਜ਼ੀ ਉਹ ਹਸਤੀਆਂ ਹੋਣ, ਪਰ ਪਿਆਰਿਓ
एक गल चेते विच रखियो, संसार विच परेशानी देण वाले दी भावें जिन्नी मर्जी वड्डी हस्ती होवे, पर परमेश्वर दी किरपा दृष्टि तो वड्डी ओदी हस्ती नहीं हो सकती। आखो वाहिगुरू जी। किन्ने इतिहास गवाह ने, किन्नियां किन्नियां परेशानियां आईयां भगत प्यारियां दे जीवन दे विच, किन्नियां किन्नियां तकलीफां आईयां नाम जपण वालियां दे जीवन विच, किन्नियां किन्नियां परेशानियां। घर तो ही परेशानियां शुरू हो जांदियां ने, कई बारी घर तो ही। भगत प्रहलाद बाहरले दुश्मन थोड़ी सी, ओदे घर पिता ही दुश्मन बन गया सी ना। आखो धन गुरु रामदास जी, धन गुरु रामदास जी। परेशानी देण वाले दी हस्ती भावें जिन्नी मर्जी वड्डी होवे, पर वो परमेश्वर दी किरपा दृष्टि तो वड्डी नहीं हो सकती। इस करके हर वेले नितनेम वधा वधा के, बंदगी दा पैरा वधा वधा के, अमृत वेले उठ उठ के गुरु रामदास जी दे कोलों गुरु रामदास जी दी किरपा मंगिया करो, उन्हां दी नदर मंगिया करो, उन्हां दी प्यारी दृष्टि मंगिया करो। गरीब नवाज, बस मैं गरीब नूं अपनी नदर दे खाते विच रखियो। आखो वाहिगुरू जी। और मैं सच कह रहा, जिन्हां नूं भी गुरु रामदास अपनी प्यारी नदर दे खाते विच रखदे ने ना, फिर उन्हां दे लेखियां नूं गुरु रामदास पढ़दे नहीं, उन्हां दे लेखियां नूं पढ़े बिना ही पाड़ देंदे ने। देखो, जिन्हां नूं अपनी प्यारी नदर दे विच रखदे आ ना पातशाह, उन्हां दे लेखे फिर पढ़दे नहीं, उन्हां दे लेखे पढ़े बिना ही पाड़ देंदे ने। इस करके गुर परमेश्वर साईं दे कोलों नितनेम वधा वधा के उन्हां दी नदर मंगिया करो। आखो धन गुरु रामदास जी। मेरी बेनती, इन्नी संगत बैठी है, गज के सारे आखो धन गुरु रामदास जी। जेड़े नमस्कार भी कर रहे ना, मत्था भी टेक रहे, सारे आखो धन गुरु रामदास जी। प्यार नाल सारे आखो धन बाबा। हैं जी। अगली गल ये भी बड़ी कम आएगी लाइफ दे विच, सुनियो। और जदों दियां मैं गल्लां कर रहा ना, बजुर्ग जुड़ रहे ने, नौजवान पीढ़ी जुड़ रही है, और छोटे छोटे बच्चे टीवी दे अगे बह जाते ने। सानू बहुत सारे प्रेमी मिलते जी, जब तक कीर्तन ना सुने उदों तक कुछ खांदा ही नहीं। सामने बहिंदा टीवी लाउंदा, कीर्तन सुनदा तां कुछ खांदा। मैं क्या शुक्र है, एक कीता होया उदम गुरु रामदास जी थाएं पवा रहे ने। आखो धन गुरु रामदास जी। इदां कहोगे, धन गुरु रामदास जी। प्यार नाल आखो न जी धन बाबा, फिर आखो धन बाबा। ये सच्चाई है कि जिंदगी दा आखिरी ठिकाना की है, परमेश्वर दा घर है जी। उत्थे जाना है ना। जिंदगी दा आखिरी ठिकाना की है, परमेश्वर दा घर। ते प्यारिया, उस घर दे विच जाण दे लई कुछ चंगा कर लै, क्योंकि जदों किसे दे घर जाया जांदा ना, कदी भी बंदा खाली हथ नहीं जांदा। खाली हथ नहीं। आम तौर ते कहंदे ना, बंदा खाली आया खाली चले जाना। नहीं, महाराज जी दी बाणी कहंदी, खाली हथ आया भी नहीं ते खाली हथ जाना भी नहीं। करमी आपो अपनी के नेड़े, कहंदे चंगियाइयां बुराइयां वाचै धर्म दूर। करमी आपो अपनी के नेड़े के दूर। ये चंगियाइयां बुराइयां सब तेरे नाल निभणियां ही, नाल जाणियां ही। ते जिन्ना भी हो सके चंगियाइयां इकट्ठियां कर, जिन्ना भी हो सके गुणां दा खजाना इकट्ठा कर, जिन्ना भी हो सके बंदगी दा पैरा इकट्ठा कर, जिन्ना भी हो सके वध तो वध नाम जप कमाई कर। क्योंकि जदों परमेश्वर दे घर जावें ते तू भी फिर बावां मारदा जावें, खाली हथ ना जावें। आखो धन गुरु रामदास जी। धन गुरु रामदास जी। धन गुरु रामदास जी। प्यार नाल सारे आखो न जी धन बाबा। अगली गल कह के फिर मैं शब्द पढ़ना, सुनियो ध्यान नाल।
ਜਿਹੜੇ ਲੋਕ ਦੂਜਿਆਂ ਨੂੰ ਬਰਬਾਦ ਕਰਨ ਦੀ ਸੋਚਦੇ ਨੇ ਨਾ, ਹਰ ਵੇਲੇ ਬਸ ਆਹੀ ਸਕੀਮਾਂ, ਫਲਾਣੇ ਨੂੰ ਥੱਲੇ ਲਾਉਣਾ, ਫਲਾਣੇ ਦੀ ਚੜ੍ਹਦੀ ਕਲਾ ਜਿਹੜੀ ਹੋ ਰਹੀ ਇਹਨੂੰ ਕਿਵੇਂ ਨੀਵਾਂ ਵਿਖਾਵਾਂ। ਇਹ ਮੇਰੀ ਬੇਨਤੀ ਹੈ, ਵੈਸੇ ਸੁਣਿਓ, ਜਿੰਨਾ ਸਮਾਂ ਅਸੀਂ ਦੂਜਿਆਂ ਦੀ ਬਰਬਾਦੀ ਤੇ ਲਾਉਂਦੇ ਆ ਨਾ, ਜਿੰਨਾ ਸਮਾਂ ਅਸੀਂ ਦੂਜਿਆਂ ਦੀਆਂ ਲੱਤਾਂ ਖਿੱਚਣ ਤੇ ਲਾਉਂਦੇ ਆ, ਉਹਨਾਂ ਨੂੰ ਨੀਵਾਂ ਵਿਖਾਉਣ ਤੇ ਲਾਉਂਦੇ ਆ, ਉਹਨਾਂ ਸਮਾਂ ਆਪਣੇ ਖੁਦ ਦੀ ਤਰੱਕੀ ਤੇ ਲਾਇਆ ਕਰੋ, ਉਹਨਾਂ ਆਪਣੇ ਆਪ ਦੇ ਵਿਕਾਸ ਦੇ ਉੱਤੇ ਲਾਇਆ ਕਰੋ, ਆਪਣੇ ਆਪ ਨੂੰ ਸੁਧਾਰਨ ਦੇ ਉੱਤੇ ਸਮਾਂ ਉਹਨਾਂ ਲਾਇਆ ਕਰੋ। ਫਿਰ ਵੇਖਿਓ ਜੀਵਨ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ ਹੈ। ਜੋ ਲੋਕ ਦੂਜਿਆਂ ਨੂੰ ਬਰਬਾਦ ਕਰਨ ਦੀ ਹਰ ਵੇਲੇ ਸੋਚਦੇ ਨੇ ਨਾ, ਉਹ ਕਈ ਵਾਰੀ ਇਸ ਮਕਸਦ ਨੂੰ ਪੂਰਾ ਕਰਨ ਦੇ ਵਿੱਚ ਇੰਨੇ ਅੰਨੇ ਹੋ ਜਾਂਦੇ ਨੇ ਕਿ ਉਹ ਕਦੋਂ ਬਰਬਾਦ ਹੋ ਗਏ ਉਹਨਾਂ ਨੂੰ ਇਹ ਵੀ ਗੱਲ ਦਾ ਪਤਾ ਨਹੀਂ ਲੱਗਦਾ। ਹਾਂਜੀ, ਉਹ ਕਦੋਂ ਖੁਦ ਕਹਿੰਦੇ ਆ ਨਾ, ਜਿਹੜਾ ਦੂਜਿਆਂ ਦੇ ਲਈ ਟੋਆ ਪੱਟਦਾ ਇੱਕ ਦਿਨ ਆਉਂਦਾ ਆਪ ਹੀ ਡਿੱਗ ਪੈਂਦਾ। ਸੱਚਾਈ ਹੈ। ਉਹ ਭੋਲਿਆ, ਜੇ ਤੈਨੂੰ ਮਨੁੱਖਾ ਦੇਖੀ ਮਿਲੀ ਏ ਨਾ, ਐਵੇਂ ਵੈਰ ਵਿਰੋਧ ਦੀਆਂ ਕੰਧਾਂ ਨਾ ਖੜੀਆਂ ਕਰ, ਐਵੇਂ ਦੂਜਿਆਂ ਨੂੰ ਨੀਵਾਂ ਨਾ ਵਿਖਾ, ਐਵੇਂ ਦੂਜਿਆਂ ਦੀ ਬਰਬਾਦੀ ਦੇ ਉੱਤੇ ਸਮਾਂ ਨਾ ਲਾ। ਹਾਂ, ਜੇ ਸਮਾਂ ਲਾਉਣਾ ਹੀ ਹੈ ਨਾ, ਕਿਸੇ ਨੂੰ ਆਬਾਦ ਕਰਨ ਵਿੱਚ ਲਾ ਦੇ। ਜੇ ਸਮਾਂ ਲਾਉਣਾ ਹੀ ਹੈ ਨਾ, ਕਿਸੇ ਦੀ ਭਲਾਈ ਦੇ ਲਈ ਲਾ ਦੇ। ਜੇ ਸਮਾਂ ਲਾਉਣਾ ਹੀ ਹੈ ਨਾ, ਕਿਸੇ ਨੂੰ ਰਵਾਉਣ ਤੇ ਨਾ ਲਾ, ਕਿਸੇ ਨੂੰ ਹਸਾਉਣ ਤੇ ਲਾ। ਜੇ ਸਮਾਂ ਲਾਉਣਾ ਹੀ ਹੈ, ਕਿਸੇ ਦਾ ਘਰ ਉਜਾੜਨ ਤੇ ਨਾ ਲਾ, ਘਰ ਵਸਾਉਣ ਤੇ ਲਾ। ਇਹ ਮੇਰੀ ਬੇਨਤੀ ਏ, ਜੇ ਇਹ ਧਰਤੀ ਤੇ ਆਏ ਆ ਨਾ ਪਿਆਰਿਓ, ਕੁਝ ਨਾ ਕੁਝ ਇਹੋ ਜਿਹਾ ਕਰਕੇ ਜਾਈਏ ਕਿ ਜਾਣ ਤੋਂ ਬਾਅਦ ਵੀ ਲੋਕ ਇਹ ਅਰਦਾਸਾਂ ਕਰਨ, ਦਾਤਿਆ ਅਸੀਂ ਇਹ ਨਹੀਂ ਕਹਿੰਦੇ ਇਹੋ ਜੀਆਂ ਰੂਹਾਂ ਨੂੰ ਬੁਲਾ ਨਾ, ਅਸੀਂ ਤੇ ਕਹਿੰਦੇ ਆ ਜੇ ਬੁਲਾਉਣਾ ਤੇ ਸਮੇਂ ਸਿਰ ਇਹੋ ਜੀਆਂ ਰੂਹਾਂ ਨੂੰ ਜੋੜਨ ਵਾਸਤੇ ਧਰਤੀ ਤੇ ਭੇਜੀ ਵੀ ਜਾਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ। ਇੱਕ ਜਿਹੜਾ ਨਿਸ਼ਾਨਾ ਲੈ ਕੇ ਅਸੀਂ ਚੱਲੇ ਹੋਏ ਆ, ਉਹ ਨਿਸ਼ਾਨਾ ਇੱਕ ਵਾਰੀ ਬੁਲੰਦ ਕਰ ਲਓ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਸਾਰੇ ਆਖੋ, ਆਪ ਸਵਰੋ ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਹੋ। ਪਿਤਾ ਜੀ ਦੀ ਬਾਣੀ, ਆਨੰਦ ਸਾਹਿਬ ਜੀ ਦੀ ਬਾਣੀ, ਉਹਦੇ ਵਿੱਚੋਂ ਹੀ ਮੈਂ ਸ਼ਬਦ ਪੜ੍ਹਨਾ। ਸੱਚੇ ਸਾਹਿਬਾ ਕਿਆ ਨਾਹੀ ਕਰਤੇ। ਗੁਰੂ ਗ੍ਰੰਥ ਸਾਹਿਬ ਜੀ ਦੇ 917 ਤੋਂ 922 ਨੰਬਰ ਅੰਗ ਦੇ ਉੱਤੇ ਇਹ ਬਾਣੀ ਸੁਭਾਏਮਾਨ ਹੈ। ਆਓ ਇਸ ਬਾਣੀ ਦੇ ਵਿੱਚੋਂ ਬੜੇ ਪਿਆਰ ਦੇ ਵਿੱਚ ਇਹ ਸ਼ਬਦ ਪੜ੍ਹੀਏ ਔਰ ਪਿਤਾ ਜੀ ਦੀ ਵੱਡੀ ਵਡਿਆਈ ਦੇ ਵਿੱਚ ਜੁੜਨ ਦਾ ਯਤਨ ਕਰੀਏ। ਵਡਿਆਈ ਤੇ ਉਦਾਂ ਪੂਰੀ ਕੋਈ ਕਰ ਹੀ ਨਹੀਂ ਸਕਦਾ, ਪਰ ਆਓ ਵਡਿਆਈ ਕਰਕੇ ਆਪਣੇ ਆਪਣੇ ਜਿਹੜੇ ਮਾੜੇ ਲੇਖੇ ਨੇ ਨਾ, ਉਹਨਾਂ ਨੂੰ ਪੜਵਾਉਣ ਦਾ ਯਤਨ ਕਰੀਏ। ਵਡਿਆਈ ਕਰਕੇ ਆਪਣੇ ਜਿਹੜੇ ਗੁਨਾਹ ਬਖਸ਼ਵਾਉਣ ਦਾ ਯਤਨ ਕਰੀਏ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਾਚੇ ਸਾਹਿਬਾ ਸਾਹਿਬਾ ਕਿਆ ਨਹੀਂ ਕਰਤੇ ਰੇ। ਸਾਚੇ ਸਾਹਿਬਾ ਸਾਹਿਬਾ ਕਿਆ ਨਹੀਂ ਕਰਤੇ ਰੇ। ਬੋਲੋ ਸਾਚੇ ਸਾਹਿਬਾ ਸਾਹਿਬਾ ਕਿਆ ਨਹੀਂ ਕਰਤੇ ਰੇ। ਕਿਆ ਨਹੀਂ ਕਰਤੇ ਰੇ। ਕਿਆ ਨਹੀਂ ਕਰਤੇ ਰੇ। ਕਿਆ ਨਹੀਂ करते क्या नहीं करते रे। पढ़ो सच्चे साहिबा साहिबा क्या नहीं करते रे। सच्चे साहिबा साहिबा क्या नहीं करते
रामदास जी। सारी संगत आखो धन बाबा। करता तेरे सब किछ है, जिस देह सो पावे। करता तेरे सब किछ है, जिस देह सो पावे। सदा सिफत सालाह तेरी, नाम मन बसावे। नाम मन बसावे। साचे साहिबा साहिबा, क्या नहीं करते। साचे साहिबा साहिबा, क्या नहीं करते। सारी संगत बोलो साचे आवाज ਤੁਹਾਡੀ आई पर जिदा गिनती है ना उदा नहीं आई। एक एक चों दसां दसां दी आवाज आवे। दास बोले मेरे बाद वीर, तीजे हिस्से च भैणा गज के। जेड़े दर्शन भी कर रहे ना सारे गज के। साचे साहिबा साहिबा, क्या नहीं करते रे। साचे सारियां भैणा साचे सा। वाह क्या गुरु रामदास जी। सारे आखो ने जी धन बाबा। गज के आखो धन बाबा। नाम जिनके मन वसिया, वजे शब्द कनेरे। पढ़ो नाम जिनके मन वसिया, वजे शब्द कनेरे। सच्चे साहिब क्या नहीं करते रे। क्या नहीं करते रे। साचे साहिबा साहिबा, क्या नहीं करते रे। साचे गज के वीरो भैणा मेरिया साचे।
साचे साहेबा क्या नाही करते रे साचे साहेबा, हर अमृत परे भंडार, हर चरण कमल की टेक सतगुर दिती तुसके बलराम जियो, हर अमृत परे भंडार सब किछ है कर तिसके बलराम जियो। बाबुल मेरा वट समरथा, बाबुल मेरा वट समरथा, बाबुल मेरा वट समरथा, बाबुल मेरा वट समरथा, जी बाबुल मेरा, 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 बाबुल बोलो मेरा गज के, बाबुल मेरा हरे बाबुल गज के, मेरा, मेरा मेरा बाबुल मेरा, मेरा बाबुल, बाबुल मेरा, बाबुल मेरा, बाबुल मेरा। वट समरथा करण कारण प्रभु हारा, जिस सिमरत दुख कोई न लागे, भोजल पारे उतारा साचे साहेबा, क्या नाही कर तेरे साचे साहेबा। मन क्यों बैराग करेगा, क्यों मन क्यों, मन क्यों बैराग करेगा, क्यों मन क्यों बैराग करेगा, सतगुर मेरा पूरा मन साका दाता, सब सुख निधान गज के मन साका दाता, सब सुख निधान, जी अमृत सर सदगी भरपूरा साचे साहेबा, क्या नाही कर तेरे साचे साहेबा। देंदा दे लेते थक पाए, बोलो देंदा दे लेते थक पाए, जुगा जुगंतर खाई खाए साचे साहेबा, क्या नाही कर तेरे साचे साहेबा। लाल जवे हर परे भंडार, बोलो लाल जवे हर परे भंडार, कोट ना आवे, ना 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 आवे, कोट ना आवे, टोट न आवे, टोट न आवे, टोट न आवे, जब निरंकार, कोट ना आवे, बोलो कोट ना आवे, बाकी नहीं आउनी, कोट ना आवे, गज के बोलो कोट ना आवे, कोट ना आवे, खावे खर्चे रंग पाई, कोट ना आवे पतो जाई, कोट ना आवे, ना आवे, कोट ना आवे, ना आवे, कोट ना आवे, ना आवे, कोट ना आवे, गज के कोट ना आवे, ना आवे, कोट ना आवे, ना
ਪਰ ਕਦੋਂ ਟੋਟ ਨਾ ਆਵੇ, ਟੋਟ ਨਾ ਆਵੇ। ਜਪ ਜਪ ਬੋਲੋ, ਜਪ ਜੀ ਜਪ ਹੋ, ਜਪ ਜਪ ਜੀ ਜਪ ਹੋ, ਜਪ ਨਿਰੰਕਾਰ। ਵਾਹਿਗੁਰੂ ਵਾਹਿਗੁਰੂ, ਟੋਟ ਨਾ ਆਵੇ, ਜਪੋ ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਇਹ ਘੜੀਆਂ ਮੁੜਨੀ ਜੇ ਲੱਭਣੀਆਂ। ਵਾਹਿਗੁਰੂ 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 ਤੁਹਾਡੀ ਆਵਾਜ਼। ਗੁਰੂ ਵਾਹਿਗੁਰੂ 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 ਅਜੇ ਵੀ ਥੋੜੀ ਢਿੱਲੀ ਹੈ ਆਵਾਜ਼, ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਪਾ ਦਿਓ ਗੂੰਜਾਂ, ਪਾ ਦਿਓ ਗੂੰਜਾਂ। ਵਾਹਿਗੁਰੂ 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 ਵਾਹਿਗੁਰੂ। ਟੋਟ ਨਹੀਂ ਜੇ ਆਉਣੀ, ਜਪ ਲੋ ਵਾਹਿਗੁਰੂ 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 ਸਾਚੇ ਸਾਹਿਬਾ ਸਾਹਿਬਾ ਕਿਆ ਨਹੀਂ ਕਰਤੇ ਰੇ, ਬੋਲੋ ਸਾਚੇ ਸਾਹਿਬਾ ਸਾਹਿਬਾ ਕਿਆ ਨਹੀਂ ਕਰਤੇ ਰੇ। ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਜੀ ਪ੍ਰਸਿੱਧ ਜੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾ ਰਹੇ ਆ। ਪਿਤਾ ਜੀ ਦੀ ਹੀ ਬਾਣੀ ਦੇ ਵਿੱਚੋਂ ਸਾਰਿਆਂ ਨੇ ਹੁਣੇ ਸ਼ਬਦ ਪੜਿਆ, ਸਾਚੇ ਸਾਹਿਬਾ ਕਿਆ ਨਾਹੀ ਕਰਤੇ। ਸੱਚੀ ਗੱਲ ਹੈ, ਕਿਸੇ ਦੇ ਘਰ ਵਿੱਚ ਬਹੁਤ ਕੁਝ ਹੋ ਸਕਦਾ ਪਰ ਸਭ ਕੁਝ ਨਹੀਂ। ਸਭ ਕੁਝ ਹੈ ਕੇਵਲ ਤੇ ਕੇਵਲ ਮੇਰੇ ਸਤਿਗੁਰਾਂ ਦੇ ਘਰ ਦੇ ਵਿੱਚ। ਬਸ ਸਾਨੂੰ ਲੈਣ ਦੀ ਜਾਚ ਆ ਜੇ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਸਾਨੂੰ ਲੈਣ ਦੀ ਜਾਚ ਆ ਜੇ। ਮਹਾਂਪੁਰਖ ਇੱਕ ਮਿਸਾਲ ਦਿੰਦੇ ਸੀ, ਕਹਿੰਦੇ ਗਰਮੀਆਂ ਦੇ ਦਿਨ ਨਦੀ ਦੇ ਕੰਢੇ ਨਾਲ ਇੱਕ ਬੰਦਾ ਲੰਘਦਾ ਜਾ ਰਿਹਾ, ਬੜੀ ਪਿਆਸ ਉਹਨੂੰ ਲੱਗੀ ਤੇ ਨਦੀ ਦੇ ਕੋਲ ਖੜ ਗਿਆ ਤੇ ਕੋਲ ਖਲੋ ਕੇ ਨਾ ਆਵਾਜ਼ਾਂ ਮਾਰਦਾ, ਹੇ ਨਦੀ ਮੈਨੂੰ ਪਾਣੀ ਪਿਆ,
हे नदी मैनू पानी पिया, हे नदी मैनू पानी पिया। हुण नदी पानी पियावे किथों? वाजां मारी जावे, मारी जावे। उधरों दी एक रंगी हुई रूह लंघ रही। उन्हें जदों तकिया, इदां एक बंदा नदी दे कोल खड़ोता है, वाजां मारदा, पानी पिया। वो रंगी रूह लंघदियां लंघदियां ना उहदे कदम रुके ते उस बंदे दे कोल गुरमुख आत्मा चली गई ते कहंदे भाई ये नदी दे कोल खड़ के वाजां मारदा, पानी पिया, पानी पिया। ये क्यों? कहंदा मैनू प्यास बड़ी लगी है, तां मैं नदी दे कोल खड़ो के वाजां मारदा, मैनू पानी पिया। ते ओ गुरमुख प्यारे ने एक सुमत दित्ती, कहंदे भोलिया जे तैनू प्यास लगी है ना ते नदी दे कोल खड़ो के वाजां मारन दे नाल मैनू पानी पिया, पानी पिया। नदी ने तैनू पानी नहीं पियाउणा, पर मैनू लगी है प्यास, जी दसो फिर मैं की करा? ते ओ गुरमुख रूह पता की कहंदी, भोलिया जे तू नदी तो पानी पीना है ना, प्यास बुझाउणी है ना, ते सब तो पहला कम कर, नदी दे सामने जाके झुक जा। वाह वाह। सब तो पहला कम कर, नदी दे सामने जाके झुक जा। उस तो बाद उद्यम कर बुक बनाउण दा, ते बुक दे विच भर पानी ते पी ले। उद्यम तैनू करना पैना, पहले तैनू झुकना पैना है। कोल खड़ो के वाजां मारेगा मैनू पानी पिया, पानी, इन्ना प्यास नहीं मिटनी। ते महापुरखे दृष्टांत दे के समझाउंदे सी, कहंदे जे एक नदी तो भी पानी पीना है ना, ओ बंदिया तैनू झुकना पैंदा ओदे अगे। ते जे गुरु दे दर तो भी बख्शिशां लैणियां है ना, इत्थे आके भी तैनू झुकना पैना है। पर फर्क इन्ना है, नदी दे कोल तू कल्ला तन झुकाया, गुरु दे कोल आके तन दे नाल नाल अपना मन भी झुका दे। जदों तू गुरु चरणां विच आके अपना तन भी ते मन भी झुका देवेगा ना, फिर जिहड़ियां मर्जी बख्शिशां, जिन्नियां मर्जी दातां गुरु दे दर तों तू लैके जा सकदा। बड़ा वड्डा दाता है, बड़ा वड्डा। बस अंदरों ओदे अगे झुकण दी लोड़ है, झुकण दी। ओदे नाल अंदरों गंढ पाउण दी लोड़ है। आखो धन गुरु रामदास जी, धन गुरु रामदास जी। मेरी बेनती जिन्नी संगत बैठी ना गज के आखो धन गुरु रामदास जी, धन गुरु रामदास जी। प्यार न लखन जी, धन बाबा दीप सिंह जी। एक बड़ा प्यारा जिक्र मेरियां अखियां दे सामने आ रहा, मेरा चित करदा मैं तुहाडे नाल शेयर करा। और ओ जिक्र नूं सुनन तो बाद अपना मन वेच देना पिता जी दे अगे, मेरी बेनती है। अंदरों बन जे उस साहिब दे। एडा वड्डा दाता इतिहास विच एक जिक्र आउंदा, एक नाम आउंदा प्रेमे कोड़ी दा। शरीर दे उत्ते कोड़ होया, पिछला कोई माड़ा कर्म उत्ते आ गया, शरीर कोड़ी हो गया। हुण जदों शरीर कोड़ी होया ना, मैं बिल्कुल संखेप विच बोलना, घर वालियां ने घरों कढ़ दिता। ये दुनिया है, दुनिया जब तक बंदे नूं सुख मिलदे आ ना दूजे बंदे दे कोलों, बस सुखां दे साथी सारे बने हुंदे ने। सच्चाई है, जरा जिन्ना दुख आउण दी देरी है ना, सब तो पहले मूंह भी कई बारी ओह ही मोड़दा जिहड़ा सब तो नेड़े हुंदा है। जगत में झूठी देखी प्रीत, अपने ही सुख स्यों सब लागे, क्या दारा क्या मीत। बंदा बड़े ही मान करदा, ए ते मेरा मित्र है, मेरा दोस्त है, लोड़ पैण ते काम आएगा। पर प्यारिओ जदों आया मुसीबत दा समा, सब तो पहले पिठी उन्हें विखाई। ये दुनिया दी रीत है। परिवार वालियां ने कढ़ दिता जी। पिंड दे विच एक साइड ते बैठा है, कोई टुकड़ पा जांदा है, गल दे विच टिंड पाई है, ओहदे विच कोई टुकड़ पा जांदा है, छक लैंदा है, नहीं ते उदां ही दिन बीतदे ने। ते एक दिन पिंड वालियां ने सलाह कीती, एक कोड़ी है, किते ए ना होवे ए बीमारी दूजियां नूं भी फैले। ते पिंड वालियां ने कीता कि ओ कोड़ी नूं चकिया ते पिंड तो भी बाहर किसे दूर सड़क दे किनारे छड़ दिता। जे कोई दे जाएगा इनू खाण वास्ते छक लेगा, नहीं तो भुखा ही मर जाएगा, ये बीमारी किसे होर नूं ना लगे। दूर जदों सड़क दे उत्ते छड्डिया ना, हुण खै बड़ा दुख है प्रेमे लई, बड़ा दुख दा समा। शरीर कोड़ी होया, परिवार वालियां ने कढ़िया, पिंड वालियां ने कढ़ दिता, किन्ना औखा समय। पर प्यारिओ, उस औखे समय दे विच उस
दुख दे विच भी एक सुख छुपिया होया सी। वो सुख पता केड़ा? वो जेड़ी सड़क दे किनारे पिंड वालियां ने छड्डिया ना, वो सड़क जांदी है धन गुरु अमरदास सच्चे पातशाह जी दे अस्थान श्री गोइंदवाल साहिब वाल। हैं जी, देखो उदां पिता जी साडे ते कदी भी परचा ना पाउण, परचियां चों फेल सी, फेल खां फेल ही रहना है। ये बाबा नंद सिंह जी दा बचन है, दाता जी इम्तिहान लो ओदा जेड़ा कोई कुछ पढ़िया लिखिया होवे, असी ते पहले ही हर इम्तिहान चों फेल बैठे हैं। फेल कदी परचा ना पायो, परचे देण जोगे नहीं। पर सच्चाई है जिंदगी विच जे किते थोड़ा बहुता दुख दा समा हुंदा है ना, वो दुख दे समय विच किते ना किते सुख जरूर छुपिया हुंदा है जी। कदी लभ्या करो, बंदा कदी सुखमनी साहिब जी दी बाणी नहीं पढ़दा हुंदा, जरा जिन्ना शरीर दे उत्ते कष्ट आया 2-2 5-5 पाठ सुखमनी साहिब दा नेम बन जांदा है। बंदा कदी गुरु घर च नहीं जांदा हुंदा, जरा जिन्ना औखा वेला आउंदा है 2 वेले गुरु घर दे विच जाना शुरू कर देंदा है। उस दुख ने जोड़िया किथे? गुरु घर नाल, नाम नाल, वो सुख छुपिया सी। हैं जी, हुण सुनियो किड्डा औखा समय, किड्डा औखा वेला, किड्डा दुख दा समय प्रेमे दे उत्ते पहले शरीर कोड़ी होया, परिवार वालियां ने कड्डिया, फिर पिंड वालियां ने भी कड्डिया। पर इस औखे समय दे विच एक सौखा समा, इस दुख दे विच एक सुख छुपिया सी। वो पता केड़ा? वो सड़क दे किनारे जिथे छड्डिया ना प्रेमे नूं, वो सड़क जांदी गुरु अमरदास जी दे अस्थान गोइंदवाल साहिब वाल। हुण कदी 20 शरीर, कदी 50 शरीर, कदी 100 शरीर, कदी 10 शरीर लंघदे ने उधरों दी, ते सारे ही ना गुरु अमरदास सच्चे पातशाह जी दीयां वडियाइयां करदे लंघदे ने। निमाणियां दे मान गुरु अमरदास, ने ताणियां दे ताण गुरु अमरदास, ने ओटियां दी ओट गुरु अमरदास, ने आसरियां दे आसरे गुरु अमरदास। करोगे कृपा कोई रसना मंझी ना रहे। मेरे तो बाद वीर तीजे हिस्से च भैणा बोलियो, गज के कृपा करियो। संगतां लंघदियां ते ये बोलदियां लंघदियां, निमाणियां दे मान, निताणियां दे ताण, निमाणियां दे मान, निताणियां दे ताण। भैणा बोलो, निमाणियां दे। वाह, गुरु अमरदास, गुरु अमरदास, अमरदास, गुरु अमरदास, गुरु अमरदास, गुरु अमरदास, अमरदास, गुरु अमरदास। ने ओटियां दी ओट, ने ओटियां दी ओट, नियोटियां दी ओट, नियोटियां दी ओट। गुरु अमरदास, गुरु अमरदास, गुरु अमरदास, गुरु अमरदास। ने आसरियां दे आसरा, ने आसरियां दे आसरा, नियासरियां दे आसरा, नियासरियां दे आसरा। गुरु अमरदास, गुरु अमरदास, गुरु अमरदास, गुरु अमरदास। तेरी उपमा, तेरी उपमा, तेरी उपमा तो ए बणिया वे, तेरी उपमा तो है बणिया वे, तेरी उपमा तो है बनिया वे, तेरी उपमा तो है बनिया जी वे। तेरी उपमा तो है बणिया वे, तेरी उपमा तो है बणिया वे, तेरी उपमा तो है बनिया वे, तेरी उपमा तो है बनिया वे। पल्ले अमरदास गुण तेरे, पल्ले अमरदास गुण तेरे, भले अमरदास गुण तेरे, भले अमरदास गुण तेरे। जी तेरी उपमा, ओ तेरी उपमा, तेरी उपमा तो है बणिया वे, तेरी उपमा तो है बणिया वे, तेरी उपमा तो है बनिया वे, तेरी उपमा तो है बनिया वे। सारे गज के
ਵਾਹਿਗੁਰੂ 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 तेरी उपमा तोहे बणिया वे, तेरी उपमा तोहे बणिया वे, तेरी उपमा तोहे बणिया वे, तेरी उपमा तोहे बणिया वे। धन गुरु रामदास जी, धन गुरु रामदास जी। प्यार नाल सारे आखो ने जी धन बाबा। 7-8 मिनट बाकी रह गए ने अपने समय तो मैं तां नहीं जावांगा जिन्ने 1 मिनट बाकी ध्यान देना। बिल्कुल संखेप च हुण मैं बोलांगा। हुण ਉਹ सड़क ਦੇ ਉੱਤੇ ਸਾਈਡ ਦੇ ਉੱਤੇ ਲੰਮਾ ਪਿਆ ਪ੍ਰੇਮਾ ਵੇਖਦਾ, ਕਦੀ 50 ਕਦੀ 100 ਸ਼ਰੀਰ ਜੱਥੇ ਦੇ ਰੂਪ 'ਚ ਜਾ ਰਹੇ, ਵਡਿਆਈਆਂ ਕਰਦੇ ਜਾਂਦੇ। ਕਿਹਦੀਆਂ ਵਡਿਆਈਆਂ ਨੇ? ਜਦੋਂ ਕੰਨਾਂ 'ਚ ਆਵਾਜ਼ ਪੈਂਦੀ ਦੁੱਖ ਮੈਨੂੰ ਭੁੱਲ ਜਾਂਦਾ। ਇਹ ਕੌਣ ਹੈ ਨਿਆਸਰਿਆਂ ਦਾ ਆਸਰਾ, ਕੌਣ ਹੈ ਨਿਮਾਣਿਆਂ ਦਾ ਮਾਣ, ਕੌਣ ਹੈ ਨਿਉਟਿਆਂ ਦੀ ਓਟ। ਤੇ ਅੱਜ ਰਿੜਦਾ ਕਿੜਦਾ ਸੰਗਤ ਦੇ ਕੋਲ ਗਿਆ ਸਾਧ ਸੰਗਤ ਜੀ, ਜਿਨ੍ਹਾਂ ਦੀਆਂ ਵਡਿਆਈਆਂ ਕਰਦੇ ਜਾਂਦੇ ਹੋ, ਜਿਨ੍ਹਾਂ ਦੀਆਂ ਵਡਿਆਈਆਂ ਦੇ ਵਿੱਚ ਐਡੀ ਤਾਕਤ ਤੇ ਨਾਮ ਵਿੱਚ ਐਡੀ ਤਾਕਤ। ਜਦੋਂ ਮੈਂ ਨਾਮ ਸੁਣਦਾ ਮੈਨੂੰ ਰੋਗ ਭੁੱਲ ਜਾਂਦਾ। ਮੇਰੇ ਗਰੀਬ ਨੂੰ ਵੀ ਲੈ ਚੱਲੋ ਨਾ ਉਹਨਾਂ ਦੇ ਦੀਦਾਰ ਕਰਨ ਵਾਸਤੇ। ਮੈਂ ਗਰੀਬ ਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਦੇ ਨਾਮ ਵਿੱਚ ਐਡੀ ਤਾਕਤ, ਉਹਨਾਂ ਦੇ ਦਰਸ਼ਨਾਂ ਵਿੱਚ ਕਿੱਡੀ ਤਾਕਤ ਹੋਏਗੀ। ਤੇ ਮੇਰੇ ਤੋਂ ਵੱਧ ਨਿਮਾਣਾ ਕੌਣ ਹੈ? ਮੇਰੇ ਤੋਂ ਵੱਧ ਨਤਾਣਾ, ਮੇਰੇ ਤੋਂ ਵੱਧ ਨਿਆਸਰਾ ਕੌਣ ਹੈ? ਸ਼ਰੀਰ ਵੀ ਰੋਗੀ, ਘਰ ਵਾਲਿਆਂ ਨੇ ਵੀ ਕੱਢਤਾ, ਪਿੰਡ ਵਾਲਿਆਂ ਨੇ ਵੀ ਕੱਢਤਾ। ਮੇਰੇ ਤੋਂ ਵੱਡਾ ਨਿਆਸਰਾ ਕੌਣ ਹੋ ਸਕਦਾ ਹੈ? ਜਦੋਂ ਅੱਜ ਸੰਗਤ ਨੂੰ ਬੇਨਤੀ ਕੀਤੀ ਨਾ, ਸੰਗਤ ਕੋਲੋਂ ਰਿਹਾ ਨਾ ਗਿਆ। ਗੱਡੇ ਦੇ ਉੱਤੇ ਜਾ ਰਹੀ ਸੀ ਸੰਗਤ, ਤੇ ਸੰਗਤ ਨੇ 2-3 ਪ੍ਰੇਮੀਆਂ ਨੇ ਮੂੰਹ ਦੇ ਉੱਤੇ ਕੱਪੜਾ ਪਾਇਆ ਤੇ ਨਾਲ ਹੀ ਬਾਲਿਆ। ਇਹਨੂੰ ਚੱਕ ਕੇ ਜਦੋਂ ਗੱਡੇ ਦੇ ਵਿੱਚ ਨਾਲ ਭਾਇਆ ਤੇ ਸੰਗਤਾਂ ਪਹੁੰਚੀਆਂ ਗੁਰੂ ਅਮਰਦਾਸ ਜੀ ਦੇ ਦੀਦਾਰ ਕਰਨ ਗੋਇੰਦਵਾਲ ਸਾਹਿਬ। ਤੇ ਇਹਨੂੰ ਬਾਹਰ ਹੀ ਬਿਠਾ ਦਿੱਤਾ ਤੇ ਆਪ ਸੰਗਤ ਚਲੇ ਗਈ ਅੰਦਰ। ਹੁਣ ਧਿਆਨ ਦੇਣਾ, ਕੁਝ ਦਿਨ ਬੀਤੇ ਤੇ ਇਹ ਭੋਲੇ ਭਾ ਨਾ ਇੱਕ ਗੱਲ ਕਹਿ ਰਿਹਾ, ਗਿਆ ਕਸੋਟਾ ਲੱਭਾ ਸ਼ਾਹ, ਮੇਰਾ ਗਿਆ ਕਸੋਟਾ ਲੱਭਾ ਸ਼ਾਹ। ਤੇ ਸੰਗਤਾਂ ਨਾ ਅੰਦਰ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿੰਦੀਆਂ, ਮਹਾਰਾਜ ਬਾਹਰ ਇੱਕ ਕੋੜੀ ਬੈਠਾ ਹੈ, ਬਦਬੂ ਬੜੀ ਆਉਂਦੀ। ਪਰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਉਹ ਇਹ ਗੱਲ ਕੀ ਕਹਿੰਦਾ, ਮੇਰਾ ਗਿਆ ਕਸੋਟਾ ਲੱਭਾ ਸ਼ਾਹ। ਮਹਾਰਾਜ ਹੱਸ ਪਏ, ਕਹਿਣ ਲੱਗੇ ਉਹ ਪਤਾ ਕੀ ਕਹਿੰਦਾ ਕਿ ਹੁਣ ਮੇਰਾ ਇਹ ਜਿਹੜਾ ਸਰੀਰਕ ਕਸ਼ਟ ਹੈ ਨਾ, ਇਹ ਜਿਹੜਾ ਕੋੜ ਹੈ, ਇਹ ਚਲਿਆ ਜਾਣਾ, ਕਿਉਂਕਿ ਮੈਨੂੰ ਗੁਰੂ ਨਾਨਕ ਸ਼ਾਹ ਦਾ ਘਰ ਲੱਭ ਪਿਆ ਹੈ ਜੀ। ਮਹਾਰਾਜ ਆਪ ਜੀ ਹੁਕਮ ਲਾਓ, ਬਦਬੂ ਬੜੀ ਆਉਂਦੀ ਹੈ, ਅਸੀਂ ਉਹਨੂੰ ਕਿਤੇ ਦੂਰ ਛੱਡ ਆਈਏ। ਤੇ ਗੁਰੂ ਅਮਰਦਾਸ ਪਾਤਸ਼ਾਹ ਪਤਾ ਕੀ ਕਹਿੰਦੇ, ਸਿੱਖੋ ਉਹ ਜਿਹਨੂੰ ਤੁਸੀਂ ਦੂਰ ਲੈ ਜਾਣ ਦੀਆਂ ਸੋਚਦੇ ਹੋ ਨਾ, ਮੇਰਾ ਤੇ ਦਿਲ ਕਰਦਾ ਉਹਨੂੰ ਆਪਣੇ ਹੋਰ ਨੇੜੇ ਬੁਲਾ ਲਵਾਂ। ਆ ਜੇ ਨਿਮਾਣਿਆਂ ਦਾ ਮਾਣ। ਮਹਾਰਾਜ ਹੁਕਮ ਕਰੋ। ਮਹਾਰਾਜ ਕਹਿੰਦੇ ਜਿਸ ਜਗ੍ਹਾ ਤੇ ਅਸੀਂ ਇਸ਼ਨਾਨ ਕਰਦੇ ਹਾਂ ਨਾ, ਉਸ ਕੋੜੀ ਨੂੰ ਤੁਸੀਂ ਇਉਂ ਕਰੋ, ਜਿਸ ਜਗ੍ਹਾ ਤੇ ਅਸੀਂ ਇਸ਼ਨਾਨ ਕਰਦੇ ਉਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਵਾ ਕੇ ਸਾਡੇ ਸਾਹਮਣੇ ਲਿਆਓ। ਹੁਣ ਪਿਤਾ ਜੀ ਦੀ ਰਸਨਾ ਤੋਂ ਨਿਕਲ ਗਿਆ ਨਾ ਬਚਨ। ਹੁਣ ਸਿੱਖਾਂ ਨੇ ਮਹਾਰਾਜ ਜੀ ਦੀ ਜਿਹੜੀ ਇਹ ਪਾਵਨ ਪਵਿੱਤਰ ਬਾਣੀ ਨਿਕਲੀ ਹੈ ਨਾ, ਰਸਨਾ ਤੋਂ ਬਚਨ ਨਿਕਲਿਆ, ਸਿੱਖਾਂ ਨੇ ਉਹ ਬਚਨ ਨੂੰ ਮੰਨਿਆ। ਤੇ ਪਿਆਰਿਓ, ਉਹ ਪ੍ਰੇਮੇ ਨੂੰ ਉਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਵਾਇਆ ਜਿੱਥੇ ਰੋਜ਼ ਗੁਰੂ ਅਮਰਦਾਸ ਜੀ ਇਸ਼ਨਾਨ ਕਰਦੇ ਨੇ। ਹੁਣ 1 ਡੁਬਕੀ 2 ਡੁਬਕੀਆਂ ਜਦੋਂ ਲਾਈਆਂ, 3 4, ਤੇ ਉਹ ਪ੍ਰੇਮਾ ਕੀ ਵੇਖਦਾ, ਨਾਲ ਸੰਗਤਾਂ ਕੀ ਵੇਖਦੀਆਂ ਨੇ। ਜਿਉਂ-ਜਿਉਂ ਉਹ ਕੋੜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਲੀ ਜਗ੍ਹਾ ਦੇ ਉੱਤੇ ਇਸ਼ਨਾਨ ਕਰਦਾ ਹੈ ਨਾ, ਤਿਉਂ-ਤਿਉਂ ਉਹਦੇ ਸਰੀਰ ਦਾ ਕੋੜ ਦੂਰ ਹੁੰਦਾ ਜਾ ਰਿਹਾ ਹੈ। ਓਹ ਹੋ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਚੰਦ ਮਿੰਟਾਂ ਦੇ ਵਿੱਚ ਉਹਦਾ ਸਰੀਰ ਬਿਲਕੁਲ ਨਰੋਆ ਹੋ ਗਿਆ। ਕਈ ਕਿੰਤੂ ਕਰਦੇ, ਕਿਵੇਂ ਹੋ ਸਕਦਾ ਹੈ? ਅੱਜ ਵੀ ਕਈ ਕਰਦੇ ਜੀ। ਦਰਬਾਰ ਸਾਹਿਬ ਇਸ਼ਨਾਨ ਕਰਨ ਨਾਲ ਕੀ ਹੁੰਦਾ ਹੈ? ਉਹ ਜਿਨ੍ਹਾਂ ਨਾਲ ਉਹ ਚੀਜ਼ਾਂ ਬੀਤਦੀਆਂ ਨੇ, ਪੁੱਛ ਕੇ ਉਹਨਾਂ ਨੂੰ ਵੇਖੋ। ਤੇ ਮੇਰੀ ਇੱਕ ਬੇਨਤੀ ਹੈ, ਜਿਨ੍ਹਾਂ ਨਾਲ ਵਰਤਦਾ ਹੈ ਨਾ, ਉਹ ਸਫਾਈਆਂ ਨਾ ਦਿਆ ਕਰੋ। ਜਿਨ੍ਹਾਂ ਨੇ ਨਹੀਂ ਨਾ ਮੰਨਣਾ, ਨਹੀਂ ਮੰਨਣਾ ਉਹਨਾਂ ਨੇ, ਜੋ ਮਰਜ਼ੀ ਤੁਸੀਂ ਕਰ ਲਓ। ਸਾਨੂੰ ਕਿਸੇ ਨੂੰ ਸਫਾਈਆਂ ਦੇਣ ਦੀ ਲੋੜ ਨਹੀਂ ਪਿਆਰਿਓ। ਜਿਨ੍ਹਾਂ ਦੇ ਨਾਲ ਗੁਰੂ ਰਾਮਦਾਸ ਰੋਜ਼ ਵਰਤਦੇ, ਉਹਨਾਂ ਨੂੰ ਪਤਾ ਹੈ ਕਿਵੇਂ ਕਿਵੇਂ ਉਹਨਾਂ ਦੇ ਸਰੀਰਕ ਕਸ਼ਟ ਵੀ ਰਾਜੀ ਕਰਦੇ ਨੇ, ਤਨ ਵੀ ਅਰੋਗ ਕਰਦੇ ਨੇ, ਮਨ ਵੀ ਅਰੋਗ ਕਰਦੇ ਨੇ। ਪ੍ਰਤੱਖ ਬੈਠੇ ਨੇ, ਪ੍ਰਤੱਖ। ਸ਼ੰਕੇ ਕਰਨ ਵਾਲਿਆਂ ਦੇ ਲਈ ਕੁਝ ਵੀ ਨਹੀਂ, ਪਰ ਪ੍ਰੇਮ ਵਾਲਿਆਂ ਲਈ ਸਭ ਕੁਝ ਹੈ, ਸਭ ਕੁਝ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ, ਜਿਹੜਾ ਸ਼ੰਕਾ ਕਰਦਾ ਉਹਦੇ ਲਈ ਤੇ ਇਹ ਆਮ ਗ੍ਰੰਥ ਹੈ। ਪਰ ਜਿਨ੍ਹਾਂ ਨੇ ਭਾਵਨਾ ਬਣਾਈ, ਪ੍ਰੇਮ ਬਣਾਇਆ, ਬਾਬਾ ਆਨੰਦ ਸਿੰਘ ਵਰਗਿਆਂ ਨੇ, ਉਹਨਾਂ ਨੇ ਕਹਿ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਕੇ, ਕੋਈ ਸ਼ਾਹੀ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤੇ ਸਹੀ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਭਾਵਨਾ ਵਾਲਿਆਂ ਦੇ ਲਈ ਸਭ ਕੁਝ, ਦੂਜਿਆਂ ਲਈ ਹੈ ਕੁਝ ਨਹੀਂ। ਸਾਨੂੰ ਲੋੜ ਵੀ ਨਹੀਂ ਦੂਜਿਆਂ ਤੱਕ ਆਪਣੀ ਇਹ ਦਲੀਲ ਦੇਣ ਦੀ। ਸੁਣਿਓ ਧਿਆਨ ਨਾਲ, ਮੈਂ ਸਮਾਪਤੀ ਵੱਲ ਆ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਸਰੀਰ ਹੋ ਗਿਆ ਜੀ ਨਰੋਆ, ਸੁੰਦਰ ਬਸਤਰ ਪਵਾਏ ਸੰਗਤ ਨੇ ਲੈ ਗਏ ਜੀ ਪਿਤਾ ਜੀ ਦੇ ਸਾਹਮਣੇ। ਹੁਣ ਜਦੋਂ ਪਾਤਸ਼ਾਹ ਸਾਈਂ ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤੇ ਨਾ ਇਸ ਪ੍ਰੇਮੇ ਨੇ, ਬਾਹਰ ਇਸ਼ਨਾਨ ਕੀਤਾ, ਤਨ ਰੋਗੀ ਸੀ ਜਿਹੜਾ ਉਹ ਅਰੋਗੀ ਹੋ ਗਿਆ। ਤੇ ਹੁਣ ਜਦੋਂ ਪਾਤਸ਼ਾਹ ਸਾਈਂ ਦੇ ਦੀਦਾਰ ਕੀਤੇ ਨਾ, ਮਹਾਰਾਜ ਨੇ ਹੁਣ ਆਪਣੀ ਨਿਗਾਹ ਪਾ ਕੇ ਤਨ ਦੇ ਨਾਲ ਨਾਲ ਮਨ ਵੀ ਅਰੋਗ ਕਰ ਦਿੱਤਾ ਹੈ। ਵੱਡੀ ਬਖਸ਼ਿਸ਼। ਹੁਣ ਆ ਗਿਆ ਪਿਤਾ ਮੇਰਾ ਬਖਸ਼ਿਸ਼ਾਂ ਦੇ ਘਰ 'ਚ। ਪਹਿਲੀ ਕਿਰਪਾ ਸਰੀਰ ਰਾਜੀ, ਦੂਜੀ ਕਿਰਪਾ ਮਨ ਕਰਕੇ ਰਾਜੀ ਕੀਤਾ। ਹੁਣ ਅਗਲੀ ਬਖਸ਼ਿਸ਼ ਪਤਾ ਕੀ ਕਰਦੇ? ਮਾਰੇ ਕਹਿੰਦੇ ਇਹਦਾ ਜਿਹੜਾ ਨਾਮ ਇਹਨੂੰ ਬਦਲਣਾ ਹੈ। ਸਰੀਰ ਭਾਵੇਂ ਕੋੜੇ ਦਾ ਠੀਕ ਹੋ ਗਿਆ, ਪਰ ਕਈ ਵਾਰੀ ਅੱਲ ਨਹੀਂ ਜਾਂਦੀ। ਲੋਕਾਂ ਨੇ ਕਿਹਾ ਕਰਨਾ ਅੱਛਾ ਪ੍ਰੇਮਾ ਕੋੜੀ, ਉਹਦੀ ਗੱਲ ਕਰਦੇ। ਮਾਰੇ ਕਹਿੰਦੇ ਇਹਦਾ ਨਾਮ ਹੀ ਬਦਲਣਾ। ਤੇ ਨਾਮ ਰੱਖਿਆ ਜੀ ਮੁਰਾਰੀ। ਰੱਬ ਦੇ ਨਾਮ ਨੂੰ ਮੁਖਾਤਬ ਕਰਕੇ ਨਾਮ ਰੱਖਤਾ ਮੁਰਾਰੀ। ਕੋਈ ਡਰੇਗਾ ਕਹਿਣ ਲੱਗਿਆ ਮੁਰਾਰੀ ਕੋੜੀ, ਡਰੇਗਾ। ਅਗਲੀ ਬਖਸ਼ਿਸ਼ ਕੀਤੀ, ਇਹਦਾ ਨਾਮ ਬਦਲ ਕੇ ਮੁਰਾਰੀ ਰੱਖਿਆ। ਅਜੇ ਵੀ ਸਹਿਬ ਪ੍ਰਸੰਨ ਨੇ। ਕਹਿੰਦੇ ਕੋਈ ਉੱਠੇ ਆਪਣੀ ਧੀ ਦਾ ਸਾਕ ਲਿਆਵੇ ਤੇ ਹੁਣੇ ਹੀ ਇਹਦੇ ਨਾਲ ਆਨੰਦ ਪਣਾਉਣਾ ਹੈ। ਤੇ ਸ਼ੀਆਂ ਉੱਪਰ ਖੱਤਰੀ ਉੱਠਿਆ, ਮਹਾਰਾਜ ਮੇਰੀ ਧੀ ਹਾਜ਼ਰ। ਉਸੇ ਵੇਲੇ ਮਹਾਰਾਜ ਨੇ ਇਹਦੀ ਬੇਟੀ ਦੇ ਨਾਲ ਇਹਦਾ ਆਨੰਦ ਪੜਵਾਇਆ। ਉਹਦਾ ਨਾਮ ਸੀ ਮੱਥੋ, ਇਹਦਾ ਨਾਮ ਮੁਰਾਰੀ। ਇਤਿਹਾਸ 'ਚ ਜ਼ਿਕਰ ਵੀ ਮੱਥੋ ਤੇ ਮੁਰਾਰੀ ਕਰਕੇ ਆਉਂਦਾ। ਤੇ ਅਜੇ ਵੀ ਸਹਿਬਤ ਉੱਠੇ ਨੇ। ਕਹਿੰਦੇ ਇਹ ਮੱਥੋ ਤੇ ਮੁਰਾਰੀ ਨੂੰ ਮਹਾਰਾਜ ਨੇ ਇਲਾਕੇ ਦੀ ਮੰਜੀ ਸੌਂਪੀ ਤੇ ਪ੍ਰਚਾਰਕ ਬਣਾਇਆ ਕਿ ਹੁਣ ਤੁਸੀਂ ਆਪਣੇ ਨਗਰ ਵਿੱਚ ਜਾਓ, ਟੁੱਟੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੋ। ਜਿਹਨੂੰ ਵੀ ਜੋੜਨ ਦਾ ਯਤਨ ਕਰੋਗੇ, ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਜੀ ਬੋਲਿਆ ਕਰਨਗੇ। ਹਾਂਜੀ, ਹੁਣ ਉਹੋ ਹੀ ਪ੍ਰੇਮਾ ਜਿਹੜਾ ਹੁਣ ਮੁਰਾਰੀ ਬਣ ਚੁੱਕਾ ਹੈ। ਜਦੋਂ ਹੁਣ ਸੰਗਤਾਂ ਨੂੰ ਜੋੜਦਾ, ਹਜ਼ਾਰਾਂ ਸੰਗਤਾਂ ਗੁਰੂ ਚਰਨਾਂ ਨਾਲ ਜੁੜਨ ਲੱਗ ਪਈਆਂ। ਤੇ ਉਹ ਦੱਸੋ ਕਹਿੰਦਾ ਨਹੀਂ ਹੋਏਗਾ ਸੱਚੇ ਸਾਹਿਬਾ ਕਿਆ ਨਹੀਂ। ਮਹਾਰਾਜ ਸਭ ਕੁਝ ਹੈ ਤੇਰੇ ਘਰ ਵਿੱਚ, ਸਭ ਕੁਝ। ਇਹ ਮੇਰੀ ਬੇਨਤੀ, ਬਸ ਅੰਦਰੋਂ ਸ਼ਰਧਾ ਰੱਖੋ, ਅੰਦਰੋਂ ਭਾਵਨਾ ਰੱਖ ਕੇ ਉਹਦੇ ਬਣੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਛਕੋ, ਗੁਰੂ ਦੀਆਂ ਮੋਹਰਾਂ ਲਵਾਓ। 27 ਤਰੀਕ ਨੂੰ ਅੰਮ੍ਰਿਤ ਸੰਚਾਰ ਰੱਖਿਆ। ਜਿਹੜੀ ਸੰਗਤ ਰੋਜ਼ ਜੁੜਦੀ ਉਹਨਾਂ ਨੂੰ ਪਤਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ। ਸਵੇਰੇ 10 ਵਜੇ ਅੰਮ੍ਰਿਤ ਦਾ ਬੱਟਾ ਤਿਆਰ ਹੋਣਾ। ਵਖੀਰਾਂ ਘੱਟ ਕੇ ਅੰਮ੍ਰਿਤ ਛਕਿਓ, ਕੋਈ ਨਗੋਰਾ ਨਾ ਰਹਿ ਜਿਓ। ਗੁਰੂ ਮਿਹਰ ਕਰੇ। ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ। ਸਾਨੂੰ ਅਸੀਸ ਦਿਓ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ,
ਜਦੋਂ ਆ ਕੇ ਤੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ। ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ। ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ, ਗੁਰਮਤ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ, ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ, 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ। ਔਰ ਗੁਰਦੁਆਰਾ ਸਾਹਿਬ ਵੀ ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਔਰ ਮੈਂ ਇਹ ਦੱਸਦਿਆਂ
ਖੁਸ਼ੀ ਮਹਿਸੂਸ ਕਰ ਰਹੇ ਹਾਂ। 27 ਅਕਤੂਬਰ ਨੂੰ ਯਤਨ ਕਰ ਰਹੇ ਹਾਂ। ਇਹ ਜੀ ਦਇਆ ਪ੍ਰਮਾਨ ਪਾਰਕ ਦਾ ਮਹੂਰਤ ਕਰਦਾ ਹੀ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੈ। ਇੱਕ 2 5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ। 20 ਤਰੀਕ ਆ ਰਹੀ ਏ, ਰਾਤ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋਏਗਾ, ਰਾਤੀ 8 ਤੋਂ 10 ਵਜੇ ਤੱਕ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ, ਇਹ ਉਹ ਅਸਥਾਨ ਹੈ ਜਿੱਥੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ, 6ਵੇਂ ਪਾਤਸ਼ਾਹ, ਜਾਰਾ ਪੀਰ ਸਤਿਗੁਰੂ ਦਾ ਪਹਿਰਾ ਵਰਤਦਾ ਹੈ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਮੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਇਹ ਅਸਥਾਨ ਤੇ ਜਦੋਂ ਤੁਸੀਂ ਆ ਕੇ ਸਿਰ ਝੁਕਾਉਂਦੇ ਹੋ, ਆਪਣੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਉਂਦੇ ਹੋ ਨਾ, ਤੇ ਇੱਕ ਇੱਕ ਦੀ ਫਰਿਆਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਸੁਣਦੇ ਨਹੀਂ, ਪੂਰਾ ਕਰਦੇ ਨੇ, ਸੁਣਦੇ ਨਹੀਂ, ਮੰਨ ਲੈਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਹੋਰ ਦੂਰ ਦੁਰੇਡੇ ਦੀਆਂ ਸੰਗਤਾਂ, ਜੋ ਤੁਸੀਂ ਪਰਿਵਾਰਕ ਮੈਂਬਰ ਬਣੇ ਹੋਏ ਹੋ, ਇਹ ਮਹੀਨਾਵਾਰੀ ਸਮਾਗਮ ਜੋ ਸ਼ੁਕਰਾਨਾ ਸਮਾਗਮ ਅਸੀਂ ਰੱਖਦੇ ਹਾਂ ਕੌਲਸਰ ਸਾਹਿਬ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਤੇ ਵੀ ਔਰ ਸਾਡੇ Facebook ਪੇਜ ਤੇ ਲਾਈਵ ਚੱਲੇਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ।
ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।